ਹਾਊਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਦੌੜ ਲੱਗੀ ਹੋਈ ਆ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਸ਼ਟਡਾਊਨ ਜਿਹੜਾ ਉਹ ਨਾ ਹੀ ਜਿਹੜਾ ਉਹ ਹੋਵੇ। ਕਹਿੰਦੇ ਵੀ ਜਿਹੜੇ ਸਪੀਕਰ ਜੌਨਸਨ ਆ ਉਹਨਾਂ ਦੋਨੋਂ ਹੀ ਧਿਰਾਂ ਜਿਹੜੀਆਂ ਆਪੋ ਆਪਣੀਆਂ ਇਸ ਟਾਈਮ ਕਰ ਰਹੀ ਆ ਵੀ ਸਾਨੂੰ ਆਹ ਚਾਹੀਦਾ ਆ, ਇਸ ਬਿੱਲ ਦੇ ਵਿੱਚ ਸਾਨੂੰ ਆਹ ਚਾਹੀਦਾ ਆ। ਡੈਮੋਕ੍ਰੇਟਸ ਕਹਿ ਰਹੇ ਆ ਵੀ ਹੋਮਲੈਂਡ ਸਿਕਿਉਰਿਟੀ ਆ, DHS ਆ, ਉਸ ਦੇ ਵਿੱਚ ਫੇਰ ਬਦਲ ਤੇ ਉਸ ਦੇ ਵਿੱਚ ਤਬਦੀਲੀਆਂ ਆਉਣੀਆਂ ਚਾਹੀਦੀਆਂ ਆ। ਤੇ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਇਸ ਟਾਈਮ ਫਰੰਟ ਐਂਡ ਸੈਂਟਰ ਬਣਿਆ ਹੋਇਆ ਆ ਇਸ ਪੂਰੇ ਹਾਊਸ ਜਿਹੜੀ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ ਲੈ ਕੇ। ਸੋ ਆਲਰੇਡੀ ਰਿਕਾਰਡ ਤੋੜ ਲੰਬੀ ਸ਼ਟਡਾਊਨ ਹੋ ਚੁੱਕੀ ਆ। ਪਿਛਲੇ ਸਾਲ ਦੇ ਵਿੱਚ 40-42 ਦਿਨ ਤਕਰੀਬਨ ਜਿਹੜੀ ਆ ਸਰਕਾਰ ਬੰਦ ਰਹੀ ਸੀ। ਤੇ ਇਹ ਵੀ 31 ਤਰੀਕ ਤੋਂ ਇਹ ਵੀ ਆਲਰੇਡੀ ਬੰਦ ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਪਾਰਸ਼ਲ ਸ਼ਟਡਾਊਨ ਇਸ ਲਈ ਜਿਹੜਾ ਉਹ ਕਹਦੇ ਆ 2 ਹਫ਼ਤੇ ਦੀ ਜਿਹੜੀ ਫੰਡਿੰਗ ਆ DHS ਨੂੰ ਦਿੱਤੀ ਹੈਗੀ, ਉਸ ਦੇ ਦਰਮਿਆਨ ਇਹਨਾਂ ਨੇ ਇਹ ਸਮਝੌਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ। ਜਿਹੜੇ ਰਿਪਬਲਿਕਨਸ ਆ ਉਹਨਾਂ ਦੀ ਮੰਗ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹਦੇ ਵਿੱਚ ਇਹਨਾਂ ਨੂੰ ਫੰਡਿੰਗ ਜਿਹੜੀ ਉਹ ਮਿਲੇ, ਉਹਨਾਂ ਦੀ ਜਿਹੜੀ ਸਖਤੀ ਆ ਉਹ ਬਰਕਰਾਰ ਜਿਹੜੀ ਉਹ ਰਹੇ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ ਹੀ ਇਸ ਟਾਈਮ ਮੁੱਖ ਮੁੱਦਾ ਜਿਹੜਾ ਉਹ ਬਣ ਚੁੱਕਾ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਹੋਊਗਾ। 6 ਬਿੱਲਾਂ ਦੇ ਵਿੱਚੋਂ 5 ਬਿੱਲਾਂ ਦੇ ਉੱਤੇ ਤਾਂ ਸਹਿਮਤੀ ਦੋਨਾਂ ਧਿਰਾਂ ਦੀ ਜਿਹੜੀ ਹੋ ਚੁੱਕੀ ਸੀ। ਜਿਸ ਬਿੱਲ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੀ ਸੀਗੀ ਫੰਡਿੰਗ, ਉਹ ਹਾਲ ਦੀ ਘੜੀ ਰੁਕਿਆ ਪਿਆ ਹੈਗਾ ਆ। ਸੋ ਜਿਹੜੇ ਚੱਕ ਸ਼ੂਮਰ ਆ ਉਹ ਕਹਿ ਰਹੇ ਆ ਵੀ ਸਾਨੂੰ ਇਸ ਦੇ ਵਿੱਚ ਤਬਦੀਲੀਆਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਹੁਣ ਇਹ ਦੇਖਣਾ ਹੋਊਗਾ ਵੀ ਕਿਵੇਂ ਬਣਦਾ। ਕੁਛ ਕੁ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਸਾਥ ਦਿੱਤਾ ਸੀ, ਜਿਸ ਕਰਕੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਆ ਉਹ ਵਾਲਾ ਬਿੱਲ ਜਿਹੜਾ ਉੱਥੇ ਸੈਨੇਟ ਦੇ ਵਿੱਚ ਪਾਸ ਨਹੀਂ ਸੀ ਜਿਹੜਾ ਉਹ ਹੋ ਸਕਿਆ।